ਰਸਤੇ ਦੇ ਵਿੱਚ ਜਿਸ ਤਰ੍ਹਾਂ ਕੰਕਰੀਟ ਦੀਆਂ ਦੀਵਾਰਾਂ ਜਿਹੜੀਆਂ ਇਹ ਚੁਣੀਆਂ ਗਈਆਂ ਸਾਨੂੰ ਅੱਗੇ ਜਾਣ ਤੋਂ ਜਿਵੇਂ ਰੋਕਿਆ ਗਿਆ, ਇਸ ਤਰ੍ਹਾਂ ਤੇ ਵਿਦੇਸ਼ੀ ਮੂਲ ਦੇ ਲੋਕਾਂ ਨਾਲ ਵੀ ਨਹੀਂ ਹੁੰਦਾ। ਮੇਰਾ ਪਿੰਡ ਬਿਲਕੁਲ ਪਾਕਿਸਤਾਨ ਬਾਰਡਰ ਤੇ ਆ ਕਿ ਜਦੋਂ ਅਸੀਂ 13 ਤਰੀਕ ਨੂੰ ਉੱਥੇ ਆਉਣੇ ਆ ਤੇ ਸਾਨੂੰ ਹਰਿਆਣਾ ਬਾਰਡਰ ਦੇ ਉੱਤੇ ਰੋਕਿਆ ਜਾਂਦਾ। ਜਦੋਂ ਉੱਥੇ ਰੋਕਿਆ ਜਾਂਦਾ ਹੈ ਤੇ ਅਸੀਂ ਉੱਥੇ ਖਲੋਤੇ ਆ ਤੇ ਹਰਿਆਣਾ ਪੁਲਿਸ ਦਾ ਇੱਕ ਆਦਮੀ ਸਿਵਲ ਵਰਦੀ ਵਿੱਚ ਉਹ ਸਾਡੇ ਕਿਸਾਨਾਂ ਦੇ ਵਿੱਚ ਸ਼ਾਮਲ ਹੋ ਕੇ ਤੇ ਉਹ ਜਿਹੜਾ ਹਰਿਆਣਾ ਪੁਲਿਸ ਦੇ ਉੱਤੇ ਪੱਥਰਬਾਜ਼ੀ ਕਰਦਾ ਹੈ। ਸੋ ਉਹਦੇ ਤੇ ਕੋਈ ਕਾਰਵਾਈ ਨਾ ਕੀਤੀ ਗਈ। ਜੇ ਉੱਤੇ ਕਾਰਵਾਈ ਹੁੰਦੀ ਤਾਂ ਫਿਰ ਹੋ ਸਕਦਾ ਕਿ ਸਾਡੇ ਤੇ ਜਿਹੜਾ 21 ਤਰੀਕ ਨੂੰ ਜਿਹੜਾ ਸਾਡਾ ਇੱਕ ਨੌਜਵਾਨ ਸ਼ੁਭਕਰਨ ਸਿੰਘ ਜਿਹੜਾ ਕਿ ਕਤਲ ਕੀਤਾ ਗਿਆ, ਸਾਡਾ ਉਹ ਸ਼ਹੀਦ ਹੈ, ਪਰ ਇਹਨਾਂ ਦਰਿੰਦਿਆਂ ਨੇ ਕਤਲ ਕੀਤਾ ਉਹਨੂੰ। ਔਰ 500 ਦੇ ਕਰੀਬ ਸਾਡੇ ਕਿਸਾਨ ਜਿਹੜੇ ਨੇ ਉਹ ਫੱਟੜ ਹੋ ਗਏ ਨੇ। ਇਹ ਨਹੀਂ ਸੀ ਹੋਣੇ ਜੇਕਰ ਉਸ ਦਿਨ 14 ਤਰੀਕ ਨੂੰ ਜਿਹੜਾ ਪੁਲਿਸ ਮੁਲਾਜ਼ਮ ਅਸੀਂ ਹਰਿਆਣਾ ਪੁਲਿਸ ਦਾ ਫੜਾਇਆ ਤੇ ਦੁਨੀਆ ਨੂੰ ਪਤਾ ਲੱਗ ਜਾਂਦਾ ਵੀ ਇਹਨਾਂ ਦੇ ਪਰਦੇ ਜਿਹੜੇ ਨੇ ਪਾਸ ਹੋ ਗਏ ਨੇ। ਇਹਦੇ ਵਿੱਚ 3 ਕੇਸ ਨੇ। ਕੇਸ ਦਾ ਨਾਮ ਹੈਗਾ ਅੰਮ੍ਰਿਤਪਾਲ ਸਿੰਘ ਐਂਡ ਅਦਰਸ ਵਰਸਸ ਸਟੇਟ ਆਫ ਪੰਜਾਬ ਐਂਡ ਅਦਰਸ। ਸਟੇਟ ਆਫ ਪੰਜਾਬ ਕਿਉਂ? ਕਿਉਂਕਿ ਸਟੇਟ ਆਫ ਪੰਜਾਬ ਨੇ ਵੀ ਇੱਕ ਵੀ ਸਿੰਗਲ ਕੋਜੈਂਟ ਸਟੈਪ ਨਹੀਂ ਲਿਆ। ਜਿਹੜਾ ਇੱਕ ਸਟੇਟ ਇੱਕ ਨਾਗਰਿਕ ਦੀ ਜਿਹੜੀ ਲਾਈਫ ਆ ਉਹ ਸਟੇਟ ਦੀ ਰਿਸਪੌਂਸਿਬਿਲਟੀ ਹੁੰਦੀ ਹੈ। ਪ੍ਰਿਤਪਾਲ ਕੀ ਕਰ ਰਿਹਾ ਸੀ? ਉੱਥੇ ਲੰਗਰ ਵਰਤਾ ਰਿਹਾ ਸੀ। ਜਿਹੜਾ ਸਾਡਾ ਅੰਮ੍ਰਿਤਪਾਲ ਆ ਉੱਥੇ ਪਾਣੀ ਪਿਆ ਰਿਹਾ ਸੀ। ਕਿਉਂ ਪਿਆ ਰਿਹਾ ਸੀ? ਕਿਉਂਕਿ ਟੀਅਰ ਸ਼ੈਲ ਜਿਹੜੇ ਯੂਜ਼ ਕੀਤੇ ਗਏ, ਸਫੋਕੇਸ਼ਨ ਹੋਣ ਲੱਗੀ ਫਾਰਮਰਸ। ਉਹ ਉਸ ਆਪਣੀ ਲਿਮਿਟ ਦੇ ਵਿੱਚ ਰਹਿ ਕੇ ਉਹਨਾਂ ਨੂੰ ਪਾਣੀ ਪਿਆ ਰਿਹਾ ਸੀ। ਉਹਦੀ ਲੱਤ ਤੇ ਪ੍ਰੋਪਰ ਏਮ ਕਰਕੇ ਅਸੀਂ ਇਹਨੂੰ ਕੱਲਾ ਟੀਅਰ ਸ਼ੈਲ ਨਹੀਂ ਕਵਾਂਗੇ, ਇਟ ਇਜ਼ ਅ ਫਾਰਮ ਆਫ ਗੈਸ ਗ੍ਰੇਨੇਡ। ਉਹ ਵੱਜਿਆ, ਉਹ ਫਟ ਗਿਆ, ਉਹਦੀ ਲੱਤ ਤੇ ਮਲਟੀਪਲ ਥਾਵਾਂ ਤੇ ਫ੍ਰੈਕਚਰਸ ਹੋ ਗਏ। ਇਸ ਹੱਦ ਤੱਕ ਪ੍ਰੋਬਲਮ ਆ ਗਈ ਕਿ ਉਹਦੀ ਲੱਤ ਨੂੰ ਆਪਰੇਟ ਕਰਨਾ ਪਿਆ। ਇਸ ਤੋਂ ਬਾਅਦ ਜਸਕਰਨ ਦੀ ਗੱਲ ਕਰਾਂਗੇ। ਮਹਿਜ਼ 18 ਸਾਲ ਦਾ ਬੱਚਾ, ਉਹਦੀ ਬਾਹ ਦੇ ਵਿੱਚੋਂ SLR ਦੀ ਬੁਲੇਟ ਆਰ-ਪਾਰ ਹੋ ਗਈ ਹੈ। ਤੇ ਜਿਹੜੇ ਅਟੈਕ ਕਰ ਰਹੇ ਆ ਉੱਥੇ ਇੰਟਰਨੈਟ ਤੇ ਉਹ ਕੁਝ ਵੀ ਮਿਸਇਨਫਾਰਮ ਕਰ ਰਹੇ ਆ, ਜਿਵੇਂ ਕਿ ਰਬੜ ਬੁਲੇਟਸ ਕਿਹਾ। ਸਾਡੇ ਕੋਲ ਪ੍ਰੂਫ ਨੇ ਉੱਥੇ ਲੰਗਰ ਦੇ ਭਾਂਡਿਆਂ ਦੇ ਵਿੱਚ ਓਰੀਜਨਲ ਬੁਲੇਟਸ ਇਨਸਰਟ ਕੀਤੀਆਂ ਹੋਈਆਂ ਲੰਗਰ ਦੇ ਉੱਤੇ। ਔਰ ਨੌਜਵਾਨ ਹੱਥ ਦੇ ਵਿੱਚ ਫੜ ਕੇ ਜਿਹੜੇ ਉਹ ਮਿਲਟਰੀ ਗ੍ਰੇਡ ਦੀਆਂ ਤੁਸੀਂ ਬੁਲੇਟਸ ਦੇਖ ਸਕਦੇ ਹੋ ਯੂਜ਼ ਕਰ। ਕੀ ਸਟੇਟ ਆਫ ਪੰਜਾਬ ਦਾ ਇਹ ਫਰਜ਼ ਨਹੀਂ ਸੀ ਬਣਦਾ? ਉਹਨਾਂ ਨੌਜਵਾਨਾਂ ਨੂੰ ਅਪਰੋਚ ਕੀਤਾ ਜਾਂਦਾ, ਬੈਲਿਸਟਿਕ ਰਿਪੋਰਟ ਪ੍ਰਿਪੇਅਰ ਕਰਾਈ ਜਾਂਦੀ। ਉਹ ਅਸੀਂ ਕੁਝ ਗੱਲਾਂ ਐਸੀਆਂ ਨੇ ਕਿ ਮੈਂ ਤੁਹਾਡੇ 2-4 ਮਿੰਟ ਜਿਹੜੇ ਨੇ ਜਿੱਥੇ ਮੈਂ ਇਹਨਾਂ ਦਾ ਤੁਹਾਨੂੰ ਜਿੱਥੇ ਸਾਡੇ ਇਹ ਲੀਗਲ ਤੌਰ ਦੇ ਉੱਤੇ ਸਾਡੀ ਹਰ ਤਰ੍ਹਾਂ ਦੇ ਕੇਸਾਂ ਦੀ ਪੈਰਵਾਈ ਕਰ ਰਹੇ ਨੇ ਤੇ ਇਹ ਕੀ ਕਰ ਰਹੇ ਨੇ, ਉਹਦੇ ਤੋਂ ਪਹਿਲਾਂ ਮੈਂ 2 ਮਿੰਟ ਆਪ ਜੀਆਂ ਦੇ ਲੈਣੇ ਚਾਹੁੰਦਾ ਹਾਂ ਕਿ ਆਪ ਸਭ ਨੂੰ ਪਤਾ ਹੈ ਕਿ ਜੋ 9 ਦਸੰਬਰ 2020 ਨੂੰ 9 ਦਸੰਬਰ 2021 ਨੂੰ ਜਦੋਂ ਤਿੰਨੇ ਕਾਲੇ ਕਾਨੂੰਨ ਰੱਦ ਹੋ ਗਏ ਤੇ ਅਸੀਂ ਦਿੱਲੀ ਬਾਰਡਰਾਂ ਤੋਂ ਵਾਪਸ ਆਏ ਸਾਂ ਤੇ ਉਸ ਟਾਈਮ ਤੇ ਅਸੀਂ ਜਿਹੜਾ ਮੋਰਚਾ ਸੀ ਉਹ ਸਸਪੈਂਡ ਕਰਕੇ ਆਏ ਸਾਂ, ਨਾ ਕਿ ਅਸੀਂ ਮਤਲਬ ਕਿ ਜਿਹੜਾ ਅਸੀਂ ਉੱਥੇ ਸਮਾਪਤ ਕਰਕੇ ਆਏ ਸਾਂ। ਉਹਦੇ ਵਿੱਚ ਇਹ ਸੀ ਕਿ ਜਿਹੜੇ ਜਿਸ ਤਰ੍ਹਾਂ ਅਸੀਂ ਪਹਿਲਾਂ ਇੱਥੋਂ ਗਏ ਸਾਂ 26 ਨਵੰਬਰ 2020 ਨੂੰ, ਉਹਦੇ ਵਿੱਚ ਸਾਡੀਆਂ ਮੁੱਖ ਮੰਗਾਂ ਸਨ ਕਿ ਤਿੰਨੇ ਕਾਲੇ ਕਾਨੂੰਨ ਰੱਦ ਕਰਾਉਣੇ, MSP ਦੀ ਕਾਨੂੰਨੀ ਤੌਰ ਤੇ ਗਰੰਟੀ, ਬਿਜਲੀ ਸੋਧ ਬਿੱਲ ਤੇ ਪਰਾਲੀ ਦੇ ਸੰਬੰਧ ਵਿੱਚ ਇਹਨਾਂ ਮਸਲਿਆਂ ਨੂੰ ਲੈ ਕੇ ਅਸੀਂ ਉੱਥੇ ਗਏ। ਜਦੋਂ 13 ਮਹੀਨੇ ਮੋਰਚਾ ਚੱਲਿਆ ਉਹਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਮੰਗਾਂ, ਜਿਸ ਤਰ੍ਹਾਂ ਕਿ ਲਖੀਮਪੁਰ ਖੀਰੀ ਵਾਲਾ ਮਸਲਾ ਆ ਗਿਆ, ਸਾਡੇ ਤੇ ਜਿਹੜੇ ਪਰਚੇ ਹੋਏ ਉਹ ਵੀ ਵਿੱਚ ਸ਼ਾਮਲ ਹੋ ਗਏ। ਇਸੇ ਤਰ੍ਹਾਂ 750 ਕਿਸਾਨ ਜੋ ਸ਼ਹੀਦ ਹੋ ਗਿਆ ਉਹਨਾਂ ਦਾ ਮਸਲਾ ਵੀ ਜਿਹੜਾ ਸੀ ਉਹ ਸਾਡਾ ਇਹਦੇ ਵਿੱਚ ਸ਼ਾਮਲ ਹੋ ਗਿਆ। ਤੇ 9 ਦਸੰਬਰ ਨੂੰ ਜਦੋਂ ਅਸੀਂ ਵਾਪਸ ਆਏ ਤੇ ਸਸਪੈਂਡ ਕਰਕੇ ਆਏ ਸਾਂ ਮੋਰਚੇ ਨੂੰ ਕਿ ਜੇਕਰ ਉਸ ਟਾਈਮ ਤੇ ਉਹਨਾਂ ਨੇ ਸਾਨੂੰ ਪੱਤਰ ਵੀ ਲਿਖਤੀ ਤੌਰ ਦੇ ਉੱਤੇ ਸਰਕਾਰ ਵੱਲੋਂ ਆਇਆ ਸੀ ਕਿ ਇਹ ਕਾਲੇ ਕਾਨੂੰਨ ਤਾਂ ਰੱਦ ਹੋ ਗਏ, MSP ਤੇ ਗਰੰਟੀ ਕਾਨੂੰਨ ਵਾਸਤੇ ਇੱਕ ਕਮੇਟੀ ਬਣਾਈ ਜਾਵੇਗੀ ਤੇ ਬਾਕੀ ਵੀ ਜਿਹੜੇ ਮਸਲੇ ਨੇ ਉਹ ਸਾਰੇ ਹੱਲ ਕੀਤੇ ਜਾਣਗੇ। ਲੇਕਿਨ ਉਹ ਲਿਖਤੀ ਪੱਤਰ ਜਿਹੜਾ ਸੀ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ, ਜਿਸ ਕਰਕੇ ਅਸੀਂ ਸਮੇਂ-ਸਮੇਂ ਮੰਗ ਪੱਤਰ ਵੀ ਦਿੰਦੇ ਰਹੇ। ਲੇਕਿਨ ਜਦੋਂ ਕੋਈ ਵੀ ਉਹਨਾਂ ਨੇ ਕੇਂਦਰ ਸਰਕਾਰ ਨੇ ਸਾਡੀ ਮੰਗ ਜਿਹੜੀ ਸੀ ਉਹਨੂੰ ਪ੍ਰਵਾਨ ਨਾ ਕੀਤਾ, ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਸਨ ਉਹਨਾਂ ਨੂੰ ਲਾਗੂ ਨਾ ਕੀਤਾ ਤੇ ਅੰਤ ਵਿੱਚ ਅਸੀਂ ਜਿਹੜਾ ਸੀ ਫਿਰ 13 ਫਰਵਰੀ 2024 ਦਾ ਦਿਨ ਚੁਣ ਕੇ ਤੇ ਅਸੀਂ ਦਿੱਲੀ ਬਾਰਡਰਾਂ ਨੂੰ ਜਿਹੜਾ ਸੀ ਦਿੱਲੀ ਨੂੰ ਜਾ ਰਹੇ ਸੀ। ਪਰ ਰਸਤੇ ਦੇ ਵਿੱਚ ਜਿਸ ਤਰ੍ਹਾਂ ਕੰਕਰੀਟ ਦੀਆਂ ਦੀਵਾਰਾਂ ਜਿਹੜੀਆਂ ਇਹ ਚੁਣੀਆਂ ਗਈਆਂ ਸਾਨੂੰ ਅੱਗੇ ਜਾਣ ਤੋਂ ਜਿਵੇਂ ਰੋਕਿਆ ਗਿਆ, ਇਸ ਤਰ੍ਹਾਂ ਤੇ ਵਿਦੇਸ਼ੀ ਮੂਲ ਦੇ ਲੋਕਾਂ ਨਾਲ ਵੀ ਨਹੀਂ ਹੁੰਦਾ। ਮੇਰਾ ਪਿੰਡ ਬਿਲਕੁਲ ਪਾਕਿਸਤਾਨ ਬਾਰਡਰ ਤੇ ਆ। ਮੇਰੀ ਜਿਹੜੀ ਜ਼ਮੀਨ ਹੈ ਉਹ ਖਾਨਵਾਲ ਪਿੰਡ ਹੈ, ਤਹਿਸੀਲ ਅਜਨਾਲਾ ਦੇ ਤੇ ਤਾਰਾਂ ਦੇ ਨਾਲ ਲੱਗਦੀ ਆ।
ਸਾਨੂੰ ਇੰਨੀਆਂ ਮੁਸ਼ਕਲਾਂ ਤੇ ਕਦੀ ਉੱਥੇ ਵੀ ਨਹੀਂ ਆਈਆਂ ਜੋ ਇੱਥੇ ਸਾਡੇ ਨਾਲ ਹੋਇਆ। ਜੋ ਕੁਝ ਹੋਇਆ ਔਰ ਇਹਦੇ ਵਿੱਚ ਮੈਂ ਤੁਹਾਡੇ ਪੱਤਰਕਾਰ ਵੀਰਾਂ ਨੂੰ ਪੈਸੇ ਦਾ ਪਤਾ ਹੈ, ਪਰ ਤੁਹਾਡੇ ਰਾਹੀਂ ਸੰਸਾਰ ਭਰ ਦੇ ਲੋਕਾਂ ਨੂੰ ਇਹ ਗੱਲ ਦੱਸਣੀ ਚਾਹੁੰਦਾ ਹੈ ਕਿ ਜਦੋਂ ਅਸੀਂ 13 ਤਰੀਕ ਨੂੰ ਉੱਥੇ ਆਉਣੇ ਆ ਤੇ ਸਾਨੂੰ ਹਰਿਆਣਾ ਬਾਰਡਰ ਦੇ ਉੱਤੇ ਰੋਕਿਆ ਜਾਂਦਾ। ਜਦੋਂ ਉੱਥੇ ਰੋਕਿਆ ਜਾਂਦਾ ਹੈ ਤੇ ਅਸੀਂ ਉੱਥੇ ਖਲੋਤੇ ਆ ਤੇ ਹਰਿਆਣਾ ਪੁਲਿਸ ਦਾ ਇੱਕ ਆਦਮੀ ਸਿਵਲ ਵਰਦੀ ਵਿੱਚ ਉਹ ਸਾਡੇ ਕਿਸਾਨਾਂ ਦੇ ਵਿੱਚ ਸ਼ਾਮਲ ਹੋ ਕੇ ਤੇ ਉਹ ਜਿਹੜਾ ਹਰਿਆਣਾ ਪੁਲਿਸ ਦੇ ਉੱਤੇ ਪੱਥਰਬਾਜ਼ੀ ਕਰਦਾ ਹੈ ਤੇ ਫਿਰ ਹਰਿਆਣਾ ਪੁਲਿਸ ਜਿਹੜੀ ਆ ਉਹ ਸਾਡੇ ਤੇ ਅਥਰੂ ਗੈਸ ਤੇ ਗੋਲੀਆਂ ਵਗੈਰਾ ਜਿਹੜੀ ਆ ਉਹ ਚਲਾਉਂਦੀ ਆ। ਉਸ ਤੋਂ ਬਾਅਦ ਇਸੇ ਤਰ੍ਹਾਂ ਅਸੀਂ ਉੱਤੇ ਨਿਗਾਹ ਰੱਖੀ। 14 ਤਰੀਕ ਨੂੰ ਫਿਰ ਉਹਨੇ ਉਹੀ ਕੁਝ ਕੀਤਾ। ਉਹ ਬੰਦੇ ਦੇ ਅਸੀਂ ਧਿਆਨ ਰੱਖਿਆ। ਉਸ ਬੰਦੇ ਨੂੰ ਮੈਂ ਫੜ ਲਿਆ ਔਰ ਫੜ ਕੇ ਤੇ ਉਹਨੂੰ ਸਤਰਾਣਾ ਥਾਣੇ ਦੇ ਵਿੱਚ ਜਿਹੜਾ ਸੀ ਉਹ ਉਹਨਾਂ ਦੇ ਹੈਂਡਓਵਰ ਕੀਤਾ ਪੰਜਾਬ ਪੁਲਿਸ ਦੇ ਕਿ ਇਹ ਆਦਮੀ ਹਰਿਆਣਾ ਪੁਲਿਸ ਦਾ ਮੁਲਾਜ਼ਮ ਹੈ, ਸਿਵਲ ਵਰਦੀ ਵਿੱਚ ਇਹ ਸਾਡੇ ਵਿੱਚ ਸ਼ਾਮਲ ਹੋ ਕੇ ਹਰਿਆਣਾ ਪੁਲਿਸ ਦੇ ਉੱਤੇ ਪੱਥਰ ਮਾਰਦਾ ਹੈ। ਜਿਹੜੀਆਂ ਉਹਨਾਂ ਨੇ ਵੀਡੀਓ ਬਣਾਈਆਂ ਕਿ ਜਿਹੜੇ ਕਿਸਾਨ ਨੇ ਇਹ ਸਾਡੇ ਤੇ ਪੱਥਰਬਾਜ਼ੀ ਕਰਦੇ ਆ, ਸੋ ਉਹਦੇ ਤੇ ਕੋਈ ਕਾਰਵਾਈ ਨਾ ਕੀਤੀ ਗਈ। ਜੇ ਉੱਤੇ ਕਾਰਵਾਈ ਹੁੰਦੀ ਤਾਂ ਫਿਰ ਹੋ ਸਕਦਾ ਕਿ ਸਾਡੇ ਤੇ ਜਿਹੜਾ 21 ਤਰੀਕ ਨੂੰ ਜਿਹੜਾ ਸਾਡਾ ਇੱਕ ਨੌਜਵਾਨ ਸ਼ੁਭਕਰਨ ਸਿੰਘ ਜਿਹੜਾ ਕਿ ਕਤਲ ਕੀਤਾ ਗਿਆ, ਸਾਡਾ ਉਹ ਸ਼ਹੀਦ ਹੈ ਪਰ ਇਹਨਾਂ ਦਰਿੰਦਿਆਂ ਨੇ ਕਤਲ ਕੀਤਾ ਉਹਨੂੰ। ਤੇ ਦੂਸਰਾ ਜਿਹੜਾ ਹੈਗਾ ਪ੍ਰੀਤਪਾਲ ਸਿੰਘ, ਜਿਸ ਤਰ੍ਹਾਂ ਉਹਨੂੰ ਉੱਥੇ ਮੌਤ ਦੇ ਮੂੰਹ ਦੇ ਵਿੱਚੋਂ ਰੋਧ ਕੋ ਲਿਆਂਦਾ, ਉਹ ਤੁਹਾਡੇ ਸਾਰੇ ਸਾਹਮਣੇ ਇਹ ਨਹੀਂ ਸੀ ਹੋਣਾ। ਔਰ 500 ਦੇ ਕਰੀਬ ਸਾਡੇ ਕਿਸਾਨ ਜਿਹੜੇ ਨੇ ਉਹ ਫੱਟੜ ਹੋ ਗਏ ਨੇ। ਇਹ ਨਹੀਂ ਸੀ ਹੋਣੇ ਜੇਕਰ ਉਸ ਦਿਨ 14 ਤਰੀਕ ਨੂੰ ਜਿਹੜਾ ਪੁਲਿਸ ਮੁਲਾਜ਼ਮ ਅਸੀਂ ਹਰਿਆਣਾ ਪੁਲਿਸ ਦਾ ਫੜਾਇਆ ਤੇ ਦੁਨੀਆ ਨੂੰ ਪਤਾ ਲੱਗ ਜਾਂਦਾ ਵੀ ਇਹਨਾਂ ਦੇ ਪਰਦੇ ਜਿਹੜੇ ਨੇ ਪਾਸ ਹੋ ਗਏ ਨੇ। ਸੋ ਇਹ ਸਾਡੇ ਤੇ ਤਸ਼ੱਦਦ ਜੋ ਜ਼ੁਲਮ ਹੋਇਆ, ਜਦੋਂ ਸਾਡੇ ਮੇਰੇ ਗੁਰਮੋਹਨਪ੍ਰੀਤ ਸਿੰਘ ਜੋ ਕਿ ਐਡਵੋਕੇਟ ਨੇ, ਇਹ ਸਾਡੇ ਲੋਕ ਭਲਾਈ ਸੰਸਥਾ ਦੇ ਲੀਗਲੀ ਤੌਰ ਦੇ ਉੱਤੇ ਸਾਰੀ ਕਾਰਵਾਈ ਕਰਦੇ ਨੇ, ਸਾਡੇ ਮੁੱਖ ਸਲਾਹਕਾਰ ਨੇ। ਤੇ ਇਹਨਾਂ ਨੇ ਫਿਰ ਜਿਹੜਾ ਸੀ ਪਿੰਡ ਪਿੰਡ ਜਾ ਕੇ ਤੇ ਬਹੁਤ ਸਾਰਾ ਡਾਟਾ ਜਿਹੜਾ ਉਹ ਇਕੱਠਾ ਕੀਤਾ ਤੇ ਉਹਨਾਂ ਦੇ ਸਬੰਧ ਵਿੱਚ ਇੱਥੇ ਜਿਹੜਾ ਸੀ ਇਹ ਆਪਣੀ ਕਾਰਵਾਈ ਕਰ ਰਹੇ ਨੇ। ਇਹਦੇ ਨਾਲ ਨਾਲ ਤੁਹਾਨੂੰ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਜਿਹੜਾ ਹੈਗਾ ਆਪਣਾ ਪ੍ਰੀਤਪਾਲ ਸਿੰਘ, ਉਦੋਂ ਜਦੋਂ 21 ਤਰੀਕ ਨੂੰ ਪੰਜਾਬ ਦੇ ਇਲਾਕੇ ਦੇ ਵਿੱਚੋਂ ਉਹ ਲੰਗਰਾਂ ਦੀ ਸੇਵਾ ਕਰਦਾ। ਪ੍ਰੀਤਪਾਲ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਨਵਾਂ ਗਾਉਂ ਤਹਿਸੀਲ ਮੋਹਨਕ ਔਰ ਜ਼ਿਲ੍ਹਾ ਸੰਗਰੂਰ ਦਾ ਰਹਿਣ ਵਾਲਾ, ਤੇ ਉਹ ਕੇਵਲ ਲੰਗਰਾਂ ਦੀ ਸੇਵਾ ਕਰਦਾ ਸੀ। ਲੰਗਰਾਂ ਦੀ ਸੇਵਾ ਕਰਦੇ ਨੂੰ ਉਸ ਬੰਦੇ ਨੂੰ ਜਿਹੜਾ ਸਿਵਲ ਵਰਦੀ ਦੇ ਵਿੱਚ 21 ਤਰੀਕ ਨੂੰ ਉਹਨੂੰ ਉੱਥੋਂ ਫੜ ਕੇ ਲੈ ਗਏ ਨੇ। ਉਹਨੂੰ ਬੋਰੀ ਦੇ ਵਿੱਚ ਪਾ ਕੇ ਕੁੱਟਿਆ ਗਿਆ। ਉਹ ਅਜੇ ਤੱਕ ਬੋਲ ਨਹੀਂ ਸਕਿਆ, ਤੁਸੀਂ ਜਾ ਕੇ ਸਾਰੇ ਵੇਖ ਸਕਦੇ ਹੋ। ਪਰ ਉਸ ਬੰਦੇ ਨੂੰ 21 ਤਰੀਕ ਨੂੰ ਜਾ ਕੇ ਸ਼ਾਮ ਨੂੰ 6 ਵਜੇ ਰੋਹਤਕ ਹਸਪਤਾਲ ਦੇ PGI ਰੋਹਤਕ ਦੇ ਵਿੱਚ ਦਾਖਲ ਕੀਤਾ ਜਾਂਦਾ ਹੈ ਤੇ 22 ਤਰੀਕ ਨੂੰ ਮੈਨੂੰ ਸਵੇਰੇ ਪਤਾ ਲੱਗਦਾ ਹੈ ਤੇ ਫਿਰ ਮੈਨੂੰ ਪਤਾ ਲੱਗਾ ਕਿ ਇਸ ਤਰ੍ਹਾਂ ਉਹ ਇੱਕ ਲੜਕਾ ਜਿਹੜਾ ਉੱਥੇ ਦਾਖਲ ਹੈ। ਮੈਂ ਸਰਪੰਚ ਦੇ ਨਾਲ ਤਾਲਮੇਲ ਕੀਤਾ, ਫਿਰ ਇੱਧਰ ਕੀਤਾ, ਪੰਜਾਬ ਦੇ DGP ਨਾਲ ਗੱਲ ਕੀਤੀ, ਹਰਿਆਣੇ ਦੇ DGP ਨਾਲ ਗੱਲ ਹੋਈ ਸਾਡੇ ਆਗੂਆਂ ਦੀ, ਪਰ ਕੋਈ ਗੱਲਬਾਤ ਨਾ ਹੋਣ ਤੇ ਫਿਰ ਇਸ਼ਪਨੀਤ ਸਿੰਘ ਐਡਵੋਕੇਟ ਦੇ ਰਾਹੀਂ 23 ਤਰੀਕ ਨੂੰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਕੀਤੀ ਤੇ ਉੱਥੋਂ ਫਿਰ ਜਿਹੜਾ ਸੀ ਉਹ ਵਾਰੰਟ ਅਫਸਰ ਜਿਹੜਾ ਉਹ ਮੇਰੇ ਨਾਲ ਜਾਂਦਾ ਹੈ ਤੇ 23 ਤਰੀਕ ਦੀ ਰਾਤ ਨੂੰ 12 ਵਜੇ ਮੈਂ ਉੱਥੇ ਪਹੁੰਚਦਾ। ਜੋ ਉੱਥੇ ਵੇਖਿਆ ਉਹ ਮੇਰੇ ਕੋਲ ਦੱਸਿਆ ਨਹੀਂ ਜਾ ਸਕਦਾ ਕਿ ਉਸ ਬੱਚੇ ਨੂੰ ਦਰਿੰਦਿਆਂ ਨੇ ਤਾਂ ਜੋ ਕੀਤਾ ਉਹ ਕੀਤਾ ਹੋ ਗਿਆ, ਲੇਕਿਨ ਡਾਕਟਰਾਂ ਨੇ ਕੀ ਕੀਤਾ? ਉਹਨਾਂ ਨੇ ਉਹ ਮੂੰਹ ਨਾਲ ਪਾਣੀ ਨਹੀਂ ਸੀ ਪੀ ਸਕਦਾ, ਉਹਨੂੰ ਪਾਣੀ ਦਾ ਘੁੱਟ ਨਹੀਂ ਪਿਆ ਗਿਆ। ਬੜੀ ਮੁਸ਼ਕਿਲ ਦੇ ਨਾਲ 14 ਘੰਟੇ ਦੀ ਜਦੋਜਹਿਦ ਤੋਂ ਬਾਅਦ ਫਿਰ ਜਿਹੜਾ ਉਹਨੂੰ ਉੱਥੋਂ ਜਿਹੜਾ ਲਿਆਂਦਾ। ਪਰ ਉੱਥੇ ਇੱਕ ਆਦਮੀ ਨੇ, ਜਿਸ ਬੰਦੇ ਨੇ ਸਾਨੂੰ ਸਪੋਰਟ ਕੀਤੀ ਆ, ਜਿਸ ਬੰਦੇ ਨੇ ਗੱਲ ਚੰਗੀ ਕੀਤੀ ਆ, ਉੱਥੋਂ ਰੋਹਤਕ PGI ਹਸਪਤਾਲ ਦਾ ਜਿਹੜਾ ਸੁਪਰਡੈਂਟ ਹੈ, ਕੁੰਦਨ ਕਰਕੇ ਨਾਂ ਹੈ ਉਹਦਾ, ਤੇ ਉਸ ਬੰਦੇ ਨੇ, ਮੈਂ ਇਹ ਕਹਾਂਗਾ ਕਿ ਉਹਨੇ ਮਨੁੱਖਾਂ ਵਾਲਾ ਵਿਹਾਰ ਕੀਤਾ, ਉਹਨੇ ਡਾਕਟਰਾਂ ਵਾਲਾ ਵਿਹਾਰ ਕੀਤਾ। ਉੱਥੇ ਵੀ ਇੰਪ੍ਰੈਸ਼ਰ ਪੈ ਰਿਹਾ ਸੀ ਕਿ ਇਹਨੂੰ ਨਹੀਂ ਭੇਜਣਾ, ਲੇਕਿਨ ਜਿਹੜਾ ਵਾਰੰਟ ਅਫਸਰ ਸੀ ਉਹ ਵੀ ਉਸ ਟਾਈਮ ਦੇ ਉੱਤੇ ਘਬਰਾ ਗਿਆ ਸੀ। ਲੇਕਿਨ ਉਸ ਬੰਦੇ ਦੇ ਸਾਡੀ ਸਪੋਰਟ ਕੀਤੀ ਹੈ ਨਾਲ। ਜਿਸ ਬੰਦੇ ਨੇ ਕੋਈ ਚੰਗਾ ਕੰਮ ਕੀਤਾ ਤੇ ਉਹਨੂੰ ਸ਼ਾਬਾਸ਼ੀ ਵੀ ਦੇਣੀ ਬਣਦੀ ਆ। ਸੋ ਉੱਥੋਂ ਉਹਨੂੰ ਲਿਆ ਕੇ PGI ਹਸਪਤਾਲ ਚੰਡੀਗੜ੍ਹ ਦੇ ਵਿੱਚ ਜਦੋਂ ਲਿਆ ਕੇ ਇਹਨੂੰ ਦਾਖਲ ਕਰਾਇਆ ਗਿਆ ਤੇ ਉਸ ਤੋਂ ਬਾਅਦ PGI ਚੰਡੀਗੜ੍ਹ ਦੇ ਹਸਪਤਾਲ ਦੇ ਡਾਕਟਰਾਂ ਨੇ ਬਹੁਤ ਹੀ ਮਿਹਨਤ ਕਰਕੇ ਜਿਹੜਾ ਉਹਦਾ ਜਿਹੜਾ ਇਲਾਜ ਹੈ ਤਨਦੇਹੀ ਨਾਲ ਇਲਾਜ ਹੋ ਰਿਹਾ ਤੇ ਉਸ ਤੋਂ ਬਾਅਦ ਮਾਨਯੋਗ ਪੰਜਾਬ ਤੇ ਹਰਿਆਣਾ ਕੋਰਟ ਵੀ, ਹਾਈ ਕੋਰਟ ਜਿਹੜੀ ਕੋਰਟ ਹੈ, ਉਹਦੇ ਵੱਲੋਂ ਵੀ ਸਾਨੂੰ ਪੂਰਨ ਤੌਰ ਦੇ ਉੱਤੇ ਜਿਹੜੀ ਆ ਸਪੋਰਟ ਸਾਡੀ, ਅਸੀਂ ਸੰਤੁਸ਼ਟ ਹੈ ਕਿ ਹਾਈ ਕੋਰਟ ਜਿਹੜੀ ਆ ਉਹਦੇ ਕੇਸ ਦੇ ਵਿੱਚ ਬਹੁਤ ਮਤਲਬ ਕਿ
ਸੁਚੱਜੇ ਢੰਗ ਦੇ ਨਾਲ ਕਾਨੂੰਨੀ ਤੌਰ ਦੇ ਉੱਤੇ ਜਿਹੜੀ ਪ੍ਰਕਿਰਿਆ ਕਰਨੀ ਬਣਦੀ ਸੀ ਉਹ ਹੋ ਰਹੀ ਆ। ਸੋ ਇਹਦੇ ਵਿੱਚ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਬੇਨਤੀ ਕੀਤੀ ਆ ਕਿ ਇਸ਼ਪਨੀਤ ਸਿੰਘ ਨੇ ਜਿਹੜਾ ਉਹ ਉਹਦਾ ਕੇਸ ਕੀ ਚੁੱਕਿਆ ਹੈ, ਇਸੇ ਤਰ੍ਹਾਂ ਗੁਰਮੋਹਨਪ੍ਰੀਤ ਸਿੰਘ ਜਿਹੜੇ ਕਿ ਪਿੰਡ ਗਏ ਨੇ, ਇੱਥੇ ਹੀ ਨਹੀਂ ਇਹਨਾਂ ਨੇ ਪਿੰਡਾਂ 'ਚ ਜਾ ਕੇ ਜਿਹੜੇ ਜ਼ਖਮੀ ਨੇ ਉਹਨਾਂ ਤੱਕ ਇਹਨਾਂ ਨੇ ਪਹੁੰਚ ਕੀਤੀ ਆ। ਤੇ ਇਸੇ ਤਰ੍ਹਾਂ ਯੂਨਾਈਟਿਡ ਸਿੱਖ ਜਿਹੜੀ ਆ ਇਹਨਾਂ ਵੱਲੋਂ ਯੂਨਾਈਟਿਡ ਸਿੱਖ ਵੱਲੋਂ ਜਿਸ ਤਰ੍ਹਾਂ ਕਿ ਇਸ ਵਾਰੀ ਸਾਡੀ ਸਪੋਰਟ ਕੀਤੀ ਜਾਂਦੀ ਹੈ, ਇਹ ਪਹਿਲਾਂ ਵੀ ਜਦੋਂ ਸਾਡਾ ਉੱਥੇ ਅੰਦੋਲਨ ਚੱਲ ਰਿਹਾ ਸੀ ਕਰੋਨਾ ਕਾਲ ਦੇ ਵਿੱਚ, ਜਦੋਂ ਕਿ ਆਕਸੀਜਨ ਵਾਲੀਆਂ ਮਸ਼ੀਨਾਂ ਨਹੀਂ ਸੀ ਮਿਲ ਰਹੀਆਂ, ਉਸ ਟਾਈਮ ਤੇ ਇਹਨਾਂ ਨੇ ਸਾਨੂੰ ਆਕਸੀਜਨ ਦੀਆਂ ਮਸ਼ੀਨਾਂ ਵੀ ਜਿਹੜੀਆਂ ਸੀ ਉਹ ਵੀ ਇਹਨਾਂ ਨੇ ਸਾਨੂੰ ਉੱਥੇ ਪ੍ਰਾਪਤ ਕਰਵਾਈਆਂ। ਸੋ ਇਹ ਬਹੁਤ ਲੰਬੇ ਸਮੇਂ ਤੋਂ ਜਿਹੜਾ ਸਾਡਾ ਇਹ ਗੱਲ ਕਰ ਰਹੇ ਨੇ ਔਰ ਹੁਣ ਇਹ ਕਾਨੂੰਨੀ ਤੌਰ ਤੇ ਵੀ ਸਾਡੀ ਜਿਹੜੀ ਹਰ ਤਰ੍ਹਾਂ ਦੀ ਮਦਦ ਕਰ ਰਹੇ ਨੇ ਤੇ ਇਹ ਜਿਹੜੇ ਵਕੀਲ ਸਾਹਿਬਾਨ ਨੇ ਇਹ ਵੀ ਸਾਡੇ ਨਾਲ ਕਰ ਰਹੇ ਨੇ। ਤੇ ਹੁਣ ਮੈਂ ਬੇਨਤੀ ਕਰਾਂਗਾ ਗੁਰਮੋਹਨਪ੍ਰੀਤ ਸਿੰਘ ਜਿਹੜੇ ਸਾਡੇ ਵਕੀਲ ਨੇ ਜਿਹੜੇ ਪਿੰਡ ਗਏ ਨੇ ਵੀ ਸਾਡੇ ਨਾਲ ਕੀ ਹੋ ਰਿਹਾ, ਇਹ ਹੁਣ ਆਪ ਗੱਲ ਕਰਦੇ ਨੇ। ਖਾਲਸਾ ਵੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਰਸਾ ਸਾਹਿਬ ਨੇ ਜਿਹੜਾ ਕੇਸ ਤੁਹਾਡੇ ਰੂਬਰੂ ਕੀਤਾ ਹੈ ਸਿਵਲ ਰਿਟ ਪਟੀਸ਼ਨ 1794 ਹੈ ਜੀ, ਇਹਦੀ ਜਿਹੜੀ ਨੈਕਸਟ ਸੁਣਵਾਈ ਹੈ ਉਹ 4 ਮਾਰਚ ਨੂੰ ਹੈ। ਅਸੀਂ ਹੈਬੀਸ ਕਾਰਪਸ ਦੀ ਪਟੀਸ਼ਨ ਪਾਈ ਸੀ ਕਿਉਂਕਿ ਇਲੀਗਲੀ ਡਿਟੇਨ ਕੀਤਾ ਗਿਆ ਸੀ। ਇਹ ਜਿਹੜਾ ਕੇਸ ਹੈ ਇਹ ਸਾਡਾ ਇੰਡੀਵਿਜੂਅਲਿਸਟਿਕ ਨੇਚਰ ਦਾ ਸੀਗਾ। ਇੱਕ ਜਿਹੜਾ ਕਿਸਾਨ ਹੈਗਾ ਉੱਥੇ, ਇਹ ਇਕੱਲਾ ਉਹਦੀਆਂ ਰਾਈਟਸ ਬਾਰੇ ਸੀ। ਹੁਣ ਅਸੀਂ ਇਹਦੇ ਬਾਰੇ ਤੁਹਾਨੂੰ ਸਰਸਾ ਸਾਹਿਬ ਨੇ ਸਾਰੀ ਜਾਣਕਾਰੀ ਦੇ ਦਿੱਤੀ ਹੈ। ਹੁਣ ਦੂਜਾ ਜਿਹੜਾ ਸਾਡਾ ਕੇਸ ਆ ਜਿਹਦੀ 7 ਮਾਰਚ ਨੂੰ ਸੁਣਵਾਈ ਆ ਅਗਲੀ, ਉਹ ਥੋੜਾ ਡਿਟੇਲ 'ਚ ਤੁਹਾਡੇ ਨਾਲ ਸ਼ੇਅਰ ਕਰਾਂਗੇ। ਉਹ ਹੈਗਾ ਕ੍ਰਿਮੀਨਲ ਰਿਟ ਪਟੀਸ਼ਨ 1830। ਇਹ ਕੇਸ ਇਸ ਲਈ ਕ੍ਰੂਸ਼ਲ ਹੈ ਕਿਉਂਕਿ ਇਹਦੇ ਵਿੱਚ ਅਸੀਂ ਇੱਕ ਇਲਸਟ੍ਰੇਟਿਵ ਲਿਸਟ ਦਿੱਤੀ ਆ 3 ਨੌਜਵਾਨਾਂ ਦੀ, ਸਿਰਫ ਟਿਪ ਦਿਖਾਉਣ ਲਈ ਆਈਸਬਰਗ ਦਾ ਕਿ ਅਸਲ 'ਚ ਦੁਖਾਂਤ ਕੀ ਹੈ। ਇਹ ਇਲਸਟ੍ਰੇਟਿਵ ਲਿਸਟ ਆ, ਕਨਕਲੂਸਿਵ ਲਿਸਟ ਨਹੀਂ ਹੈਗੀ ਕਿਉਂਕਿ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਸੀ। ਜਿਸ ਤਰੀਕੇ ਦੇ ਨਾਲ ਇਹ 3 ਕਿਸਾਨ ਫੱਟੜ ਹੋਏ ਨੇ, ਇਸ ਤਰੀਕੇ ਦੇ ਨਾਲ 100 ਦੀ ਗਿਣਤੀ ਦੇ ਵਿੱਚ ਹਾਲ ਹੀ ਦੇ ਵਿੱਚ ਮੇਰੇ ਕੋਲ ਲਿਸਟ ਆਈ ਆ ਹੁਣੇ, ਮਹਿਜ਼ ਰਾਜਪੁਰੇ ਦੇ ਹਸਪਤਾਲ ਦੇ ਵਿੱਚ 153 ਪੇਸ਼ੈਂਟ ਜਿਹੜੇ ਨੇ ਐਡਮਿਟ ਹੋਏ ਨੇ। ਕਈ ਇਹੋ ਜਿਹੇ ਵੀ ਨੇ ਜਿਹੜੇ ਐਡਮਿਟ ਨਹੀਂ ਹੋ ਪਾਏ, ਹਰ ਇੱਕ ਦੇ ਹਾਲਾਤ ਨਹੀਂ ਹੁੰਦੇ। 13 ਜਿਹੜੇ ਨੇ ਰੈਫਰ ਕਰ ਦਿੱਤੇ ਗਏ ਨੇ ਅੱਗੇ, ਤੇ ਰੈਫਰ ਅਕਸਰ ਉਹ ਕੀਤੇ ਜਾਂਦੇ ਨੇ ਜਿਨ੍ਹਾਂ ਦੇ ਜਿਹੜੀਆਂ ਇੰਜਰੀਜ਼ ਨੇ ਫੇਸ ਤੇ ਨੇ, ਅੱਖਾਂ ਤੇ ਨੇ, ਜਾਂ ਸੀਰੀਅਸ ਇੰਜਰੀਜ਼ ਨੇ, ਜਾਂ ਸੌਖੀ ਭਾਸ਼ਾ ਦੇ ਵਿੱਚ ਹਸਪਤਾਲ ਦੇ ਵਿੱਚ ਇਨਫਰਾਸਟ੍ਰਕਚਰ ਅਵੇਲੇਬਲ ਨਹੀਂ ਹੁੰਦਾ। ਹੁਣ 1830 ਨੰਬਰ ਵਾਲੀ ਜਿਹੜੀ ਕ੍ਰਿਮੀਨਲ ਰਿਟ ਪਟੀਸ਼ਨ ਆ, ਸਭ ਤੋਂ ਪਹਿਲਾਂ ਇਹਦੀ ਗੱਲ ਕਰਾਂਗੇ, ਫਿਰ ਤੁਹਾਨੂੰ ਓਵਰਆਲ ਦੱਸਾਂਗੇ ਕਿ ਲਾਅ ਹੁੰਦਾ ਕੀ ਹੈ, ਬਣਾਇਆ ਕੀ ਜਾ ਰਿਹਾ। ਕਿਉਂਕਿ ਜਦੋਂ ਅਸੀਂ ਜੱਜ ਸਾਹਿਬ ਦੇ ਨਾਲ ਸਟਾਰਟ ਕੀਤਾ ਇਸ ਕੇਸ ਬਾਰੇ ਐਕਸਪਲੇਨੇਸ਼ਨ ਜਿਹੜੀ ਹੈ, ਇਹ ਅਸੀਂ ਕ੍ਰਿਮੀਨਲ ਰਿਟ ਪਟੀਸ਼ਨ ਜਿਹੜੀ ਹੈ ਉਹਦਾ ਸੈਕਸ਼ਨ ਹੈਗਾ 482 ਜਿਹਦੇ ਵਿੱਚ ਇਨੇਟ ਪਾਵਰਸ ਨੇ। ਅਫਸੋਸ ਮੈਨੂੰ ਇੱਕ ਚੀਜ਼ ਅੱਜ ਖੋਲ ਕੇ ਇਸ ਲਈ ਦੱਸਣੀ ਪੈ ਰਹੀ ਹੈ ਕਿਉਂਕਿ ਕਦੇ ਸੋਚਿਆ ਨਹੀਂ ਸੀ ਕਿ ਇਹ ਮੰਜ਼ਰ ਆਊਗਾ। ਇਹ ਦੇਸ਼ ਜਿਹੜਾ ਜੈ ਜਵਾਨ ਜੈ ਕਿਸਾਨ ਦੇ ਨਾਰਿਆਂ ਵਾਲਾ, ਤੇ ਉਹੀ ਕਿਸਾਨਾਂ ਦੇ ਅੱਗੇ ਜੋ ਉਹਨਾਂ ਦੇ ਖਦਸ਼ੇ ਨੇ ਜਿਹੜੇ ਕੋਲ ਆ ਰਹੇ ਨੇ ਕਿ ਸਾਡੇ ਹੀ ਖਿਲਾਫ ਪੈਰਾਮਿਲਟਰੀ ਦਾ ਇੱਥੇ ਮੈਂਡੇਟ ਕੀ ਹੈ, ਪੁਲਿਸ ਐਕਟ 1861 ਦੇ ਵਿੱਚ ਟੈਰੀਟੋਰੀਅਲ ਲਿਮਿਟਸ ਕੀ ਨੇ, ਇਹ ਸਾਰੀਆਂ ਚੀਜ਼ਾਂ ਡਿਸਕਸ ਕਰਾਂਗੇ। ਪਰ ਪਹਿਲਾਂ ਕੇਸ ਡਿਸਕਸ ਕਰੀਏ ਜਿਹਦੇ ਵਿੱਚ ਅਸੀਂ 482 ਦੀ ਕ੍ਰਿਮੀਨਲ ਰਿਟ ਪਟੀਸ਼ਨ ਰੈਡ ਵਿਦ ਆਰਟੀਕਲ 226 ਰਿਟ ਆ ਕਨਸਟੀਟਿਊਸ਼ਨਲ ਰਾਈਟਸ, ਅਸੀਂ ਰਿਟ ਆਫ ਮੈਂਡੇਮਸ ਫਾਈਲ ਕੀਤੀ ਹੈ ਕਿਉਂਕਿ ਇੱਥੇ ਜਾਨ ਹੀ ਸੇਫ ਨਹੀਂ ਰਹੀ। ਆਰਟੀਕਲ 21, ਆਰਟੀਕਲ 19। 2 ਜਨਵਰੀ ਨੂੰ ਕਿਸਾਨ ਮਹਾਪੰਚਾਇਤ ਹੁੰਦੀ ਹੈ। ਜਿਵੇਂ ਸਿਰਸਾ ਸਾਹਿਬ ਨੇ ਦੱਸਤਾ ਕਿ ਪਿਛਲੀ ਵਾਰੀ ਸ਼ਾਂਤਮਈ ਪ੍ਰੋਟੈਸਟ ਸੀਗਾ ਜਿਹਦੇ ਕਰਕੇ ਕਾਨੂੰਨ ਜਿਹੜੇ ਆ ਸਰਕਾਰਾਂ ਨੂੰ ਰੱਦ ਕਰਨੇ ਪਏ। ਉਸੇ ਤਰੀਕੇ ਦੇ ਨਾਲ ਕਾਨੂੰਨੀ ਮੈਜਰਸ ਦੇ ਨਾਲ ਪ੍ਰੋਪਰ ਜਿਹਨੂੰ ਆਪਾਂ ਪੀਸਫੁਲ ਪ੍ਰੋਟੈਸਟ ਕਹਿੰਦੇ ਆ ਉਹਦੇ ਵਿੱਚ ਕਾਲ ਦਿੱਤੀ ਗਈ 13 ਤਰੀਕ ਦੀ, ਤੇ ਐਸ ਪਰ ਆਰਟੀਕਲ 19 ਸਬਸੈਕਸ਼ਨ 2 ਉਹਨਾਂ ਦੀ ਮੂਵਮੈਂਟ ਦਾ ਜਿਹੜਾ ਰਾਈਟ ਹੈ ਕਿਉਂਕਿ ਸੈਂਟਰ ਦੇ ਨਾਲ ਜਿਹੜੀ ਉਹਨਾਂ ਦੀ ਗ੍ਰੀਵਾਂਸਿਸ ਹੈਗੇ ਆ ਉਹਨਾਂ ਨੂੰ ਐਡਰੈਸ ਕਰਨ ਦਾ ਪੂਰਾ ਹੱਕ ਹੈ। ਬਟ ਹੋਇਆ ਇੱਥੇ ਕੀ, ਅਫਸੋਸਨਾਕ ਕੀ ਹੈ, ਮਿਲਟਰੀ ਗ੍ਰੇਡ ਦੀ ਐਮੂਨੀਸ਼ਨ ਯੂਜ਼ ਕੀਤੀ ਗਈ ਉਹਨਾਂ ਨੇ। ਮੈਂ ਤੁਹਾਨੂੰ ਪ੍ਰੋਪਰ ਪ੍ਰੂਫ ਦੇਣਾ ਇਸ ਚੀਜ਼ ਦੇ। ਜਿਹੜਾ ਮੇਰਾ ਕੇਸ, ਇਹਦੇ ਵਿੱਚ 3 ਕੇਸ ਨੇ। ਕੇਸ ਦਾ ਨਾਮ ਹੈਗਾ ਅੰਮ੍ਰਿਤਪਾਲ ਸਿੰਘ ਐਂਡ ਅਦਰਸ ਵਰਸਸ ਸਟੇਟ ਆਫ ਪੰਜਾਬ ਐਂਡ ਅਦਰਸ। ਸਟੇਟ ਆਫ ਪੰਜਾਬ ਕਿਉਂ? ਕਿਉਂਕਿ ਸਟੇਟ ਆਫ ਪੰਜਾਬ ਨੇ ਵੀ ਇੱਕ ਵੀ ਸਿੰਗਲ ਕੋਜੈਂਟ ਸਟੈਪ ਨਹੀਂ ਲਿਆ। ਜਿਹੜਾ ਇੱਕ ਨਾਗਰਿਕ ਦੀ ਜਿਹੜੀ ਲਾਈਫ ਆ ਉਹ ਸਟੇਟ ਦੀ ਰਿਸਪੌਂਸਿਬਿਲਟੀ ਹੁੰਦੀ ਹੈ। ਇੱਥੇ ਤੁਸੀਂ ਫੈਕਟਸ ਇੰਨੇ ਕਿ ਜ਼ਿਆਦਾ ਸ਼ੌਕਿੰਗ ਨੇ, ਅਸੀਂ ਜੱਜ ਸਾਹਿਬ ਨੂੰ ਦੱਸਿਆ ਜਦੋਂ ਉਹਨਾਂ ਨੇ ਬਹੁਤ ਗੰਭੀਰਤਾ ਨਾਲ ਸੁਣਿਆ, ਕਾਫੀ ਸਮਾਂ ਲੱਗ ਗਿਆ ਸਾਨੂੰ ਦੱਸਦਿਆਂ।
क्योंकि दर्द है ही इन्ना ज्यादा। पीसफुल प्रोटेस्टिंग फार्मर्स ते मिलिटरी ग्रेड दे वैपन्स यूज कीते जांदे आ, राइफल्स यूज कीतियां जांदियां, SLRs यूज कीतियां जांदियां, उत्थों 315 बोर दे अलग तो बुलेट मिलदे आ ते पैलेट गन्स जिन्हां दे उत्ते पुराणियां जजमेंट्स आईयां होईयां कि बिलो बेल्ट यूज करनियां चाहीदियां। मैं तुहानूं एक एक केस एक्सप्लेन करदा। सब तो पहला जिवें दस रहा कि प्रितपाल की कर रहा सी, उत्थे लंगर वरता रहा सी। जिहड़ा साडा अमृतपाल आ उत्थे पानी पिया रहा सी। क्यों पिया रहा सी? क्योंकि टीयर शैल जिहड़े यूज किए गए, सफोकेशन होण लगी फार्मर्स। वो उस अपनी लिमिट दे विच रह के उन्हां नूं पानी पिया रहा सी। उहदी लत्त ते प्रॉपर एम करके ਅਸੀਂ ਇਹਨੂੰ ਕੱਲਾ ਟੀਅਰ ਸ਼ੈਲ ਨਹੀਂ ਕਵਾਂਗੇ, ਇਟ ਇਜ਼ ਅ ਫਾਰਮ ਆਫ ਗੈਸ ਗ੍ਰੇਨੇਡ। ਉਹ ਵੱਜਿਆ, ਉਹ ਫਟ ਗਿਆ, ਉਹਦੀ ਲੱਤ ਤੇ ਮਲਟੀਪਲ ਥਾਵਾਂ ਤੇ ਫ੍ਰੈਕਚਰਸ ਹੋ ਗਏ। ਇਸ ਹੱਦ ਤੱਕ ਪ੍ਰੋਬਲਮ ਆ ਗਈ ਕਿ ਉਹਦੀ ਲੱਤ ਨੂੰ ਆਪਰੇਟ ਕਰਨਾ ਪਿਆ, ਡਿਸਲੋਕੇਟ ਹੋ ਗਈ। ਇਹ ਇੱਕ ਅੰਮ੍ਰਿਤਪਾਲ ਦੀ ਕਹਾਣੀ ਹੈ। ਇਸ ਤੋਂ ਬਾਅਦ ਜਸਕਰਨ ਦੀ ਗੱਲ ਕਰਾਂਗੇ। ਮਹਿਜ਼ 18 ਸਾਲ ਦਾ ਬੱਚਾ, ਉਹਦੀ ਬਾਹ ਦੇ ਵਿੱਚੋਂ SLR ਦੀ ਬੁਲੇਟ ਆਰ ਪਾਰ ਹੋ ਗਈ ਹੈ ਤੇ ਉਹਦੇ ਦਾਦਾ ਜੀ ਨਾਲ ਸੀ। ਇੱਕ ਸਕਿੰਟ ਤਾਂ ਅਦਾਲਤ ਵੀ ਸन्नाटा ਜਿਹਾ ਆ ਗਿਆ ਸੀਗਾ, ਕਿਉਂਕਿ ਜਦੋਂ ਸੁਣਦੇ ਆ ਸਾਰੇ ਹੈਰਾਨ ਹੋ ਜਾਂਦੇ ਆ ਕਿ ਜੱਜ ਸਾਹਿਬ ਨੂੰ ਸਾਨੂੰ ਅਫਸੋਸ ਚ ਕਹਿਣਾ ਪਿਆ ਕਿ ਦਿਸ ਰੈਮਨਾਈਸ ਆਫ ਜਲਿਆਂਵਾਲਾ ਬਾਗ, ਕਿ ਪੀਸਫੁਲ ਪ੍ਰੋਟੈਸਟਰਸ ਤੇ ਇਸ ਤਰੀਕੇ ਦੇ ਨਾਲ ਪੁਆਇੰਟ ਬਲੈਂਕ ਰੇਂਜਸ ਤੇ ਅਸੀਂ ਸ਼ੁਭਕਰਨ ਦੇ ਵੀ ਲਾਇਆ, ਕਿਉਂਕਿ ਇਕਨੋਮਿਕ ਡੇਲੀਜ਼ ਦੇ ਵਿੱਚ ਦਿੱਤਾ ਹੋਇਆ ਕਿ ਜਿਹੜੀ ਫੈਟਲ ਇੰਜਰੀ ਹੈ ਕਾਫੀ ਹੱਦ ਤੱਕ ਚਾਂਸਿਸ ਨੇ ਉਹ ਬੁਲਟ ਦੇ ਨਾਲ ਹੋਈ ਹੈ। ਫਿਰ ਇੱਕ DGP ਰੈਂਕ ਦਾ ਅਫੀਸ਼ੀਅਲ ਜਿਹੜਾ ਉਹ ਕਹਿ ਰਿਹਾ ਕਿ ਰਬੜ ਬੁਲੇਟਸ ਯੂਜ਼ ਕੀਤੇ ਆ। ਪੂਰੀ ਦੀ ਪੂਰੀ ਸਟੇਟ ਨੂੰ, ਸਾਰਿਆਂ ਨੂੰ ਇਸ ਤਰੀਕੇ ਦੇ ਨਾਲ ਮਿਸਅਪਰੋਪਰੀਏਟ ਕਰਕੇ ਮਿਸਇਨਫਾਰਮ ਕਰਨਾ, ਇਹ ਸਾਰੀਆਂ ਚੀਜ਼ਾਂ ਅਸੀਂ ਸਾਹਮਣੇ ਲਿਆਉਂਦੀਆਂ ਜੱਜ ਸਾਹਿਬ ਨੇ। ਫਿਰ ਗੱਲ ਕਰੀਏ ਪੁਸ਼ਪਿੰਦਰ ਦੀ। ਉਹ ਇੱਕ ਜਰਨਲਿਸਟ ਦੇ ਨਾਲ ਗੱਲ ਕਰ ਰਿਹਾ ਸੀ, ਜਿਵੇਂ ਤੁਸੀਂ ਖੜੇ ਹੋ ਇੱਥੇ ਸਾਰੇ। ਉਹ ਕਹਿੰਦਾ ਜਿਵੇਂ ਮੈਂ ਪਿੱਛੇ ਹੋਇਆ, ਮੇਰੀ ਅੱਖ ਤੇ ਏਮ, ਉਹਦੀ ਖੱਬੀ ਅੱਖ ਦੇ ਵਿੱਚ ਵੱਜੀ ਪੈਲਟ, ਪੁਤਲੀ ਉਹਦੀ 2 ਫਾੜ ਹੋ ਗਈ ਅੱਖ ਦੀ। ਐਂਡ ਇੱਥੇ ਅਸੀਂ ਜੱਜ ਸਾਹਿਬ ਨਾਲ ਗੱਲ ਕੀਤੀ ਹੈ ਕਿ ਇੱਕ ਤਾਂ ਜਿਹੜਾ ਆ ਟੈਂਜੀਬਲ ਲੋਸ ਹੈ, ਜਿਹੜਾ ਅਸੀਂ ਦੇਖ ਸਕਦੇ ਹਾਂ। ਫਿਜ਼ੀਕਲ ਇੰਜਰੀਜ਼ ਅਸੀਂ ਮਹਿਸੂਸ ਕਰ ਸਕਦੇ ਹਾਂ, ਮੈਂਟਲ ਇੰਜਰੀਜ਼ ਅਸੀਂ ਮਹਿਸੂਸ ਕਰ ਸਕਦੇ ਹਾਂ, ਜਿਹੜੀਆਂ ਸਪਿਰਿਚੁਅਲ ਲੈਵਲ ਤੇ ਇੰਜਰੀਜ਼ ਹੋ ਰਹੀਆਂ, ਜਿਹੜੀ ਰੂਹ ਨੂੰ ਬਾਰ-ਬਾਰ ਕੀਤਾ ਜਾ ਰਿਹਾ। ਸੈਂਸ ਆਫ ਏਲੀਏਨੇਸ਼ਨ ਆ ਰਹੀ ਹੈ, ਸੈਂਸ ਆਫ ਅਨਬਿਲੋਂਗਿੰਗਨੈਸ ਆ ਰਹੀ ਹੈ। ਜਿਵੇਂ ਸਿਰਸਾ ਸਾਹਿਬ ਨੇ ਕਿਹਾ, ਇਕੱਲੀ ਇਹਨਾਂ ਦੀ ਗੱਲ ਨਹੀਂ ਹੈ, ਸਾਰੇ ਕਹਿ ਰਹੇ ਆ ਕਿ ਐਡਵਾਂਸਡ ਸਟੇਜ ਦੇ ਜਿਹੜੇ ਡਰੋਨਸ ਨੇ ਉਹ ਤਾਂ ਇਜ਼ਰਾਈਲ ਯੂਜ਼ ਕਰ ਰਿਹਾ ਫਿਲਿਸਤੀਨ ਤੇ ਜੀਨੋਸਾਈਡਲ ਇੰਪਲਸ ਵਾਸਤੇ। ਅਸੀਂ ਜੱਜ ਸਾਹਿਬ ਨੂੰ ਜਦੋਂ ਇਹ ਗੱਲ ਕੀਤੀ, ਨਾਲ ਹੀ ਅਸੀਂ ਗਲੋਬਲ ਜੀਓਪੋਲਿਟਿਕਸ ਦੀ ਐਗਜ਼ਾਮਪਲ ਵੀ ਦਿੱਤੀ ਕਿ ਬ੍ਰਜ਼ਲਸ ਦੇ ਵਿੱਚ, ਬੈਲਜੀਅਮ ਦੇ ਵਿੱਚ ਇਸੇ ਤਰੀਕੇ ਫਾਰਮਰ ਪ੍ਰੋਟੈਸਟ ਕਰ ਰਹੇ ਨੇ। ਦੇ ਆਰ ਇਵਨ ਸਪ੍ਰੇਇੰਗ ਫਿਲਥ ਐਂਡ ਮੈਨਿਓਰ ਔਨ ਪੁਲਿਸ ਆਫੀਸ਼ੀਅਲਸ, ਤੇ ਪੀਸਫੁਲ ਉਹਨਾਂ ਦਾ ਰਾਈਟ ਹੈ। ਇੱਥੇ ਚਾਹੀਦਾ ਤਾਂ ਕੀ ਸੀਗਾ ਕਿ ਉਹਨਾਂ ਦੀ ਆਰਟੀਕਲ 19 ਦੇ ਤਹਿਤ ਰਾਈਟ ਨੂੰ ਰੈਕੋਗਨਾਈਜ਼ ਕੀਤਾ ਜਾਂਦਾ। ਔਰ ਦੂਜੇ ਪਾਸੇ ਜਿਹੜਾ ਇੱਥੇ ਅਫਸੋਸਜਨਕ ਰਵੱਈਆ ਆ ਉਹ ਪੰਜਾਬ ਸਟੇਟ ਦਾ ਵੀ ਇਸ ਲਈ ਹੈ, ਤੁਸੀਂ ਹੈਰਾਨ ਹੋ ਜਾਓਗੇ ਸਾਰੇ, MLRs ਤੱਕ ਪ੍ਰੋਪਰ ਅਵੇਲੇਬਲ ਨਹੀਂ ਕਰਾਈਆਂ ਜਾ ਰਹੀਆਂ ਬੱਚਿਆਂ ਨੂੰ। ਅੰਮ੍ਰਿਤਪਾਲ ਇਜ਼ ਰੇਜ਼ਡ ਬਾਈ ਅ ਵਿਡੋ ਮਦਰ। 17 ਤਰੀਕ ਦਾ ਉਹ ਬੱਚਾ ਤਰਲੇ ਲੈਂਦਾ, 21 ਤਰੀਕ ਨੂੰ ਉਹਨੂੰ ਜਿਹੜੀ ਹੈ MLR ਅਵੇਲੇਬਲ ਹੁੰਦੀ ਹੈ। ਉਹ ਵੀ ਕਿਉਂ ਹੁੰਦੀ ਹੈ? ਤੁਹਾਡੇ ਵਰਗੇ ਮੀਡੀਆ ਦੇ ਵਿੱਚ ਇੱਕ ਵੀਡੀਓ ਬਣਾ ਕੇ ਦੇਣੀ ਪੈਂਦੀ ਹੈ ਕਿ ਜਿਹਨੂੰ ਕਿਸੇ ਨੂੰ ਇਨਸਾਫ ਦਿਵਾਉਣਾ ਆ, ਅਸੀਂ ਜਜ਼ਬਾਤ ਤੇ ਨਹੀਂ ਦਿਵਾ ਸਕਦੇ, ਸਾਨੂੰ ਫੈਕਟਸ ਚਾਹੀਦੇ ਆ। ਇਹ ਅਫਸੋਸ ਆ। ਔਰ ਇਸ ਤੋਂ ਬਾਅਦ ਗੱਲ ਇੱਥੇ ਹੀ ਖਤਮ ਨਹੀਂ ਹੋ ਜਾਂਦੀ। ਫਿਰ ਅਸੀਂ ਜੱਜ ਸਾਹਿਬ ਨੂੰ ਕਿਹਾ ਕਿ ਜੁਡੀਸ਼ੀਅਲ ਇਨਕੁਆਇਰੀ ਜਿਹੜੀ ਹੈ ਇਹਦੇ ਤੇ ਹੋਣੀ ਚਾਹੀਦੀ ਹੈ। ਔਰ ਨੌਜਵਾਨ ਹੱਥ ਦੇ ਵਿੱਚ ਫੜ ਕੇ ਜਿਹੜੇ ਉਹ ਮਿਲਟਰੀ ਗ੍ਰੇਡ ਦੀਆਂ ਤੁਸੀਂ ਬੁਲੇਟਸ ਦੇਖ ਸਕਦੇ ਹੋ ਯੂਜ਼ ਕਰ, ਕਿ ਸਟੇਟ ਆਫ ਪੰਜਾਬ ਦਾ ਇਹ ਫਰਜ਼ ਨਹੀਂ ਸੀ ਬਣਦਾ। ਉਹਨਾਂ ਨੌਜਵਾਨਾਂ ਨੂੰ ਅਪਰੋਚ ਕੀਤਾ ਜਾਂਦਾ, ਬੈਲਿਸਟਿਕ ਰਿਪੋਰਟ ਪ੍ਰਿਪੇਅਰ ਕਰਾਈ ਜਾਂਦੀ। ਫਿਰ ਹਰਿਆਣਾ ਪੁਲਿਸ, ਇਹ ਮੀਡੀਆ ਦੇ ਵਿੱਚ ਵੀ ਆਇਆ ਕਿ ਸਿਵਲ ਦੇ ਵਿੱਚ ਡਿਸਗਾਈਜ਼ ਹੋ ਕੇ ਪੀਸਫੁਲ ਪ੍ਰੋਟੈਸਟ ਨੂੰ ਟਾਰਪੀਡੋ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਉਹਦੇ ਉੱਤੇ ਕੀ ਸਟੈਪ ਲਿਆ ਗਿਆ? ਸੋ ਇਹ ਤਾਂ ਸੀ ਜੀ ਇੱਕ ਕੇਸ ਦੀ ਗੱਲ। ਹੁਣ ਤੁਹਾਨੂੰ ਥੋੜਾ ਜਿਹਾ ਜੋ ਇਸ ਵਰਲਡ ਦੀ ਲਾਰਜੈਸਟ ਡੈਮੋਕ੍ਰੇਸੀ ਦਾ ਇੱਕ ਕਾਨੂੰਨ ਕਹਿੰਦਾ, ਥੋੜਾ ਜਿਹਾ ਉਹਦੇ ਰੂਬਰੂ ਕਰਾਂਗੇ। ਪਾਰਟ 3 ਹੈ ਜਿਹੜਾ ਕਨਸਟੀਟਿਊਸ਼ਨ ਆਫ ਇੰਡੀਆ ਦਾ, ਉਹਦੇ ਵਿੱਚ ਤੁਹਾਨੂੰ ਦੱਸਿਆ ਜੀ ਆਰਟੀਕਲ 21 ਹੈ, ਰਾਈਟ ਟੂ ਲਾਈਫ ਹੈ। ਆਰਟੀਕਲ 19 ਹੈ, ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਹੈ, ਅਸੈਂਬਲੀ ਹੈ, ਮੂਵਮੈਂਟ ਹੈ। ਔਰ ਇੱਥੇ ਇੰਨਾ ਕੀ ਕਾਫੀ ਨਹੀਂ ਹੈ, ਇੰਟਰਨੈਸ਼ਨਲ ਡਾਕੂਮੈਂਟਸ ਵੀ ਜਿਨ੍ਹਾਂ ਦਾ ਇੰਡੀਆ ਸਿਗਨੇਟਰੀ ਹੈ। ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਦੀ 2016 ਦੀ ਰੈਜ਼ੋਲੂਸ਼ਨ 10 ਪੀਸਫੁਲ ਪ੍ਰਿੰਸੀਪਲਸ ਨੇ ਜਿਨ੍ਹਾਂ ਨੂੰ ਇਹ ਫਾਰਮਰਸ ਜਿਹੜੇ ਨੇ ਐਡਹੇਅਰ ਕਰ ਰਹੇ ਨੇ।
इस बार भी कर रहे ने, पिछली बार भी कर रहे ने, क्योंकि ਐਤਕੀ ਡਾਕੂਮੈਂਟੇਸ਼ਨ नहीं हुई। पिछली बार भी ਜਦੋਂ ਅਸੀਂ ਰਿਪਰੈਜ਼ੈਂਟੇਸ਼ਨਸ ਦਿੱਤੀਆਂ ਸੀ ਉਦੋਂ ਜਿਹੜੇ ਸੁਪਰੀਮ ਕੋਰਟ ਦੇ ਆਨਰੇਬਲ ਚੀਫ ਜਸਟਿਸ ਸੀ ਸ਼੍ਰੀ ਸ਼ਰਦ ਅਰਵਿੰਦ ਬੋਬੜੇ, ਉਹਨਾਂ ਨੇ ਉਦੋਂ ਵੀ ਆਖਿਆ ਸੀ ਕਿ ਮੇਕ ਸ਼ੋਰ ਕਿ ਤੁਹਾਡੇ ਹੱਥ ਖੂਨ ਦੇ ਨਾਲ ਨਾ ਰੰਗੇ ਜਾਣ, ਤੇ ਆਰਟੀਕਲ 19 ਉਹਨਾਂ ਨੇ ਉਦੋਂ ਵੀ ਰੈਕੋਗਨਾਈਜ਼ ਕੀਤਾ ਸੀ ਕਿ ਆਰਟੀਕਲ 19 ਇਹਨਾਂ ਦਾ ਹੱਕ ਹੈ। ਹੁਣ ਇੱਥੇ ਅਫਸੋਸ ਵਾਲੀ ਕੀ ਗੱਲ ਹੈ, ਉਸ ਵੇਲੇ ਵੀ ਐਕਸਪਾਇਰੀ ਡੇਟ ਦੇ ਟੀਅਰ ਸ਼ੈਲ ਵਰਤੇ ਗਏ, ਅੱਜ ਵੀ ਐਕਸਪਾਇਰੀ ਡੇਟ ਦੇ ਟੀਅਰ ਸ਼ੈਲ ਵਰਤੇ ਜਾ ਰਹੇ ਆ ਐਡਵਾਂਸਡ ਗ੍ਰੇਡ ਕਰਕੇ। ਕਿਸਾਨਾਂ ਦੀ ਤਕਦੀਰ ਉੱਥੇ ਹੀ ਹੈ। ਉਹਨਾਂ ਐਕਸਪਾਇਰੀ ਡੇਟ ਦੇ ਟੀਅਰ ਸ਼ੈਲਸ ਨੂੰ ਵਰਤਣ ਵਾਸਤੇ ਐਡਵਾਂਸਡ ਡਰੋਨ ਟੈਕਨੋਲੋਜੀ ਯੂਜ਼ ਕੀਤੀ ਜਾ ਰਹੀ ਹੈ। ਔਰ ਇੱਥੇ ਦੇਖੋ ਸੀਆਰਪੀਸੀ ਦੇ ਛੋਟੇ ਛੋਟੇ ਤੁਹਾਨੂੰ ਮੈਂ ਪ੍ਰਾਵਧਾਨ ਦੱਸਦਾ। ਸੈਕਸ਼ਨ 46 ਕਹਿੰਦਾ ਕਿ ਅਰੈਸਟ ਕਿਵੇਂ ਹੋਣੀ ਚਾਹੀਦੀ ਹੈ, ਉਹਦੀ ਕਿਵੇਂ ਮਿਸ ਐਪਲੀਕੇਸ਼ਨ ਹੋਈ ਹੈ, ਕਿਹੜੀਆਂ ਸਟੈਚੂਟਰੀ ਗਾਈਡਲਾਈਨਸ ਫੋਲੋ ਹੋਈਆਂ, ਕੀ ਹੋਇਆ। ਬੋਰੇ 'ਚ ਪਾ ਕੇ ਲੈ ਕੇ ਜਾ ਰਹੇ ਆ ਨੌਜਵਾਨਾਂ ਨੂੰ। ਪ੍ਰਿਤਪਾਲ ਦੇ 5 ਫੇਸ਼ੀਅਲ ਫ੍ਰੈਕਚਰਸ ਨੇ, ਪਾਣੀ ਤੱਕ ਨਹੀਂ ਉਹ ਪੀ ਸਕਦਾ। ਔਰ ਇਸ ਤੋਂ ਬਾਅਦ ਅਗਲੀ ਗੱਲ ਹੈ ਜਿਹੜੀ ਮਿਨੀਮਲ ਯੂਜ਼ ਆਫ ਫੋਰਸ ਦੀ ਗਾਈਡਲਾਈਨ ਹੈ, ਰਿਸਪੈਕਟ ਆਫ ਇੰਡੀਵਿਜੂਅਲਿਸਟਿਕ ਲਿਬਰਟੀ ਦੀ ਗਾਈਡਲਾਈਨ ਹੈ, ਕਿੱਥੇ ਫੋਲੋ ਹੋਈ ਹੈ। ਫਿਰ ਸੈਕਸ਼ਨ 129 ਹੈ ਸੀਆਰਪੀਸੀ ਦਾ, ਉਹਦੇ ਵਿੱਚ ਯੂਜ਼ ਆਫ ਫੋਰਸ ਬਾय ਪੁਲਿਸ ਨੂੰ ਕੀ ਡਿਫਾਈਨ ਕੀਤਾ। ਕੀ ਪੰਜਾਬ ਸਰਕਾਰ ਨੇ ਹਰਿਆਣੇ ਨੂੰ ਪੁਲਿਸ ਨੂੰ ਪ੍ਰਸ਼ਾਸਨ ਨੂੰ ਕਿਸੇ ਨੂੰ ਪੁੱਛਿਆ? ਇਹ ਕੰਮ ਹੁੰਦੇ ਆ ਸਟੇਟ ਦੇ। ਦਿਸ ਇਜ਼ ਵਾਟ ਸਟੇਟ ਇਜ਼ ਮੇਡ ਫॉर। ਕਿਉਂ? ਪੁਲਿਸ ਐਕਟ 1861 ਕਹਿੰਦਾ ਟੈਰੀਟੋਰੀਅਲ ਲਿਮਿਟਸ ਆਰ ਕਨਫਾਈਨਡ, ਠੀਕ ਹੈ, ਐਜ਼ ਪਰ ਸ਼ਡਿਊਲ 7 ਆਫ ਦ ਵੈਰੀ ਇੰਡੀਅਨ ਕਨਸਟੀਟਿਊਸ਼ਨ। ਪਬਲਿਕ ਆਰਡਰ ਤੇ ਪੁਲਿਸ ਜਿਹੜਾ ਆ ਇਹ ਦੋਵੇਂ ਦੇ ਦੋਵੇਂ ਸਟੇਟ ਦੇ ਸਬਜੈਕਟ ਨੇ। ਜੇ ਕੁਝ ਹੋ ਵੀ ਗਿਆ ਸੀ ਇਹਨਾਂ ਦੇ ਨਾਲ, ਕੋਈ ਪੇਸ ਟੈਂਡਮ ਨਹੀਂ ਮੈਚ ਕਰਦੀ ਸੀਗੀ, ਇਹਨਾਂ ਨਾਲ ਬਹਿ ਕੇ ਗੱਲ ਕਰਨੀ ਬਣਦੀ ਸੀ। ਪਰ ਪੁਆਇੰਟ ਬਲੈਂਕ ਰੇਂਜ ਦੇ ਗੋਲੀਆਂ ਮਾਰੀਆਂ ਜਾ ਰਹੀਆਂ ਸਿਰ 'ਚ, ਡਿਸਗਾਈਜ਼ ਕੀਤਾ ਜਾ ਰਿਹਾ। ਇੱਧਰ ਵਾਲੇ ਕਿਸਾਨ ਜਿਹੜੇ ਨੇ, ਅਗਲੀ ਚੀਜ਼ ਜਿਹੜੀ ਹੈ, ਕਿਉਂਕਿ ਅਸੀਂ ਬੜੀ ਐਡਵਾਂਸ ਸੁਸਾਇਟੀ 'ਚ ਰਹਿੰਦੇ ਆ, ਉਹਦੇ ਵਿੱਚ ਇਕੁਐਲਿਟੀ ਦੀਆਂ ਨਵੀਆਂ ਡਾਇਮੈਂਸ਼ਨਸ ਵਰਡ ਇਸ ਵੇਲੇ ਤਰਾਸ਼ ਰਿਹਾ। ਜਿੱਥੇ ਸੁਪਰੀਮ ਕੋਰਟ ਡੀਕ੍ਰਿਮੀਨਲਾਈਜ਼ ਕਰ ਰਿਹਾ ਪੁਰਾਣੇ ਕਈ ਸੈਕਸ਼ਨਸ ਨੂੰ, ਉੱਥੇ ਹੀ ਨਵੇਂ ਚੈਲੰਜਸ ਆ ਰਹੇ ਆ। ਉਹ ਸਭ ਤੋਂ ਵੱਡਾ ਚੈਲੰਜ ਕੀ ਹੈ ਕਿ ਕੀ ਸਾਰਾ ਕੁਝ ਇਕੁਐਲਿਟੀ ਤੇ ਆ? ਤਾਂ ਉੱਥੇ ਇੱਕ ਸਵਾਲ ਖੜਾ ਹੁੰਦਾ ਕਿ ਜਿਨ੍ਹਾਂ ਦੇ ਉੱਤੇ ਅਟੈਕ ਹੋ ਰਿਹਾ, ਉਧਰੋਂ ਇੰਟਰਨੈਟ ਸ਼ਟਡਾਊਨ ਕਰ ਦਿੱਤਾ ਗਿਆ, ਤੇ ਜਿਹੜੇ ਅਟੈਕ ਕਰ ਰਹੇ ਆ ਉੱਥੇ ਇੰਟਰਨੈਟ ਤੇ ਉਹ ਕੁਝ ਵੀ ਮਿਸਇਨਫਾਰਮ ਕਰ ਰਹੇ ਆ। ਜਿਵੇਂ ਕਿ ਰਬੜ ਬੁਲੇਟਸ ਕਿਹਾ, ਸਾਡੇ ਕੋਲ ਪ੍ਰੂਫ ਨੇ ਉੱਥੇ ਲੰਗਰ ਦੇ ਭਾਂਡਿਆਂ ਦੇ ਵਿੱਚ ਓਰੀਜਨਲ ਬੁਲੇਟਸ ਇਨਸਰਟ ਕੀਤੀਆਂ ਹੋਈਆਂ ਲੰਗਰ ਦੇ ਉੱਤੇ। ਕਈ ਡਾਕਟਰਸ ਕਹਿੰਦੇ ਆ ਕਿ ਅਸੀਂ ਮੈਡੀਕਲ ਏਡ ਪ੍ਰੋਵਾਈਡ ਕਰ ਰਹੇ ਸੀਗੇ, ਸਾਡੇ ਸਾਰਾ ਅਟੈਕ ਕਰ ਦਿੱਤਾ ਗਿਆ। ਸੋ ਇੱਥੇ ਬਸ ਇਸ ਲਈ ਨਹੀਂ ਹੁੰਦਾ ਕਿ ਜਸਕਰਨ ਵੀ ਪਾਣੀ ਪਿਆ ਰਿਹਾ ਸੀ। ਪਾਣੀ ਪਿਉਣਾ ਪੰਜਾਬ ਦਾ ਇੱਕ ਐਡਾ ਕੁ ਖੂਬਸੂਰਤ ਸਿੰਬਲ ਆ। ਜਿਵੇਂ ਕਿ ਇਹ ਵੀ ਆਰਗੇਨਾਈਜੇਸ਼ਨ ਯੂਨਾਈਟਿਡ ਸਟੇਟਸ ਹਿਊਮਨ ਏਡ ਲਈ ਬੈਠੀ ਆ, ਜਿੱਥੇ ਮਨੁੱਖੀ ਹੱਕਾਂ ਦੀ ਬੇਹੁਰਮਤੀ ਹੋ ਰਹੀ ਹੈ। ਭਾਈ ਕਨਈਆ ਜੀ ਫੀਲਡ ਦੇ ਵਿੱਚ ਦੁਸ਼ਮਣਾਂ ਨੂੰ ਵੀ ਪਾਣੀ ਪਿਆਉਂਦੇ ਰਹੇ। ਇਹ ਕੋਈ ਪ੍ਰੋਟੈਸਟ ਨਹੀਂ ਸੀ ਕਰ ਰਹੇ, ਕੁਛ ਨਹੀਂ ਸੀ ਕਰ ਰਹੇ, ਸਿਰਫ ਪਾਣੀ ਪਿਆ ਰਹੇ ਸੀ। ਔਰ ਇੱਥੇ ਇਸ ਤੋਂ ਬਾਅਦ ਜਿਹੜਾ ਆ ਫਿਰ ਸੈਕਸ਼ਨ ਸੀਆਰਪੀਸੀ ਦਾ 197 ਆਉਂਦਾ, ਜਿਹਦੇ ਵਿੱਚ ਪ੍ਰੋਸੀਕਿਊਸ਼ਨ ਆਫ ਜੱਜਿਸ ਤੇ ਪਬਲਿਕ ਸਰਵੈਂਟਸ ਵੀ ਹੁੰਦੀ ਹੈ। ਕਿਉਂਕਿ ਜਦੋਂ ਅਸੀਂ ਕੋਈ ਬਹੁਤ ਹੀ ਵੱਡੀ ਗੱਲ ਨਾ ਕਰੀਏ, ਅਸੀਂ ਕਹਿੰਦੇ ਆ ਕਿ ਇਹ ਸੰਵਿਧਾਨਕ ਮੁਲਕ ਹੈ, ਤੇ ਇੱਥੋਂ ਸਟਾਰਟ ਹੁੰਦਾ ਵੀ ਦਾ ਪੀਪਲ ਆਫ ਇੰਡੀਆ having solemnly resolved India into a sovereign, socialist, secular, democratic republic.